ਆਪਾਂ ਨੂੰ ਇਹ ਪਤਾ ਵੀ ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਦੂਸਰੇ ਕਾਰਜਕਾਲ ਦੇ ਵਿੱਚ ਇਮੀਗ੍ਰੇਸ਼ਨ ਦੇ ਉੱਤੇ ਕ੍ਰੈਕਡਾਊਨ ਬਹੁਤ ਹੀ ਜੰਗੀ ਪੱਧਰ ਦੇ ਉੱਤੇ ਚੱਲ ਰਿਹਾ ਹੈਗਾ ਆ। ਸੈਂਕੜੇ ਤੋਂ ਹਜ਼ਾਰਾਂ ਲੋਕ ਰੋਜ਼ਾਨਾ ਜਿਹੜੇ ਆ ਉਹ ਹਿਰਾਸਤ ਦੇ ਵਿੱਚ ਲਏ ਜਾਂਦੇ ਆ, ਜਿਨ੍ਹਾਂ ਦੇ ਵਿੱਚੋਂ ਹੁਣ ਤੱਕ ਕਈ ਉਡਾਨਾਂ ਜਿਹੜੀਆਂ ਆ ਉਹ ਵੱਖ-ਵੱਖ ਮੁਲਕਾਂ ਦੇ ਵਿੱਚ ਜਾ ਪਹੁੰਚੀਆਂ ਡਿਪੋਟੀਆਂ ਦੇ ਨਾਲ, ਉਹਨਾਂ ਦੇ ਜਿਹੜੇ ਮੁਲਕ ਆ ਉੱਥੇ। ਸੋ ਇਸੇ ਹੀ ਸੰਬੰਧ ਦੇ ਵਿੱਚ ਪਹਿਲੀ ਜਿਹੜੀ ਭਾਰਤੀ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਆ ਇੱਥੇ ਰਹਿ ਰਹੇ ਆ, ਉਹਨਾਂ ਨੂੰ ਡਿਪੋਰਟ ਜਿਹੜਾ ਉਹ ਕੀਤਾ ਜਾਊਗਾ। ਪਹਿਲੀ ਜਿਹੜੀ ਫਲਾਈਟ ਆ ਉਹ ਭਾਰਤ ਨੂੰ ਉਡਾਨ ਜਿਹੜੀ ਉਹ ਭਰ ਰਹੀ ਆ। ਅਮਰੀਕਾ ਦਾ ਮਿਲਟਰੀ ਪਲੇਨ ਉਹ ਇਸ ਜਹਾਜ਼ ਦੇ ਵਿੱਚ ਬਿਠਾ ਕੇ ਜਿਹੜੇ ਗੈਰ ਕਾਨੂੰਨੀ ਭਾਰਤੀ ਪ੍ਰਵਾਸੀ ਆ ਇੱਥੇ 200 ਤੋਂ ਵੱਧ ਉਹਨਾਂ ਦਾ ਆંકੜਾ ਜਿਹੜਾ ਉਹ ਦੱਸਿਆ ਜਾ ਰਿਹਾ ਆ, ਉਹਨਾਂ ਨੂੰ ਉੱਥੋਂ ਜਿਹੜਾ ਉਹ ਭਾਰਤ ਵਿੱਚ ਛੱਡ ਕੇ ਜਿਹੜੇ ਉਹ ਆਉਣਗੇ। ਇਹ ਸਾਰਾ ਕੁਝ ਉਸ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ ਹੋ ਰਿਹਾ ਆ ਜਦ ਬੀਤੇ ਦਿਨਾਂ ਦੇ ਵਿੱਚ ਜਿਹੜਾ ਜੈ ਸ਼ੰਕਰ ਆ ਉਸਨੇ ਇਹ ਕਿਹਾ ਸੀਗਾ ਵੀ ਟਰੰਪ ਨੂੰ ਅਸੀਂ ਖੁਸ਼ ਕਰਨ ਦੇ ਲਈ, ਵੀ ਉਸਦੇ ਗੁੱਸੇ ਨੂੰ ਠੰਡਾ ਕਰਨ ਦੇ ਲਈ 18,000 ਜਿਹੜੇ ਗੈਰ ਕਾਨੂੰਨੀ ਭਾਰਤੀ ਪ੍ਰਵਾਸੀ ਇੱਥੇ ਅਮਰੀਕਾ 'ਚ ਰਹਿ ਰਹੇ ਆ ਉਹਨਾਂ ਨੂੰ ਲੈਣ ਦੇ ਲਈ ਰੈਡੀ ਹੈਗੇ ਆ। ਸੋ ਇਹ ਪਹਿਲਾ ਜਹਾਜ਼ ਡੈਪੋਟੇਸ਼ਨ ਫਲਾਈਟ, ਜਿਹੜੀ ਫਸਟ ਡੈਪੋਟੇਸ਼ਨ ਫਲਾਈਟ ਜਿਸ ਦੇ ਵਿੱਚ 200 ਤੋਂ ਵੱਧ ਭਾਰਤੀ ਮੂਲ ਦੇ ਲੋਕ ਨੇ, ਉਹਨਾਂ ਨੂੰ ਜਿਹੜਾ ਭਾਰਤ ਵਿੱਚ ਛੱਡਿਆ ਜਾਊਗਾ। ਤੇ ਇਹ ਜਹਾਜ਼ ਲਾਉਣਾ ਕਿੱਥੇ ਇਹਨਾਂ ਨੇ? ਅੰਮ੍ਰਿਤਸਰ ਏਅਰਪੋਰਟ ਦੇ ਉੱਤੇ। ਸੋ ਅੰਮ੍ਰਿਤਸਰ ਨੂੰ ਜਿਹੜੀ ਫਲਾਈਟ ਆ C-17 ਏਅਰਕ੍ਰਾਫਟ, ਅਮਰੀਕਾ ਦਾ ਜਿਹੜਾ ਮਿਲਟਰੀ ਏਅਰਕ੍ਰਾਫਟ ਆ, ਉਹ ਉੱਥੇ ਉਤਰਨ ਜਾ ਰਿਹਾ ਹੈਗਾ। ਜੀ ਬਿਲਕੁਲ, 200 ਤੋਂ ਵੱਧ ਭਾਰਤੀ ਮੂਲ ਦੇ ਲੋਕ ਆ ਜੋ ਕੱਲ ਇਹ ਜਹਾਜ਼ US ਦਾ ਮਿਲਟਰੀ ਦਾ ਜਿਹੜਾ ਪਹਿਲਾ ਜਹਾਜ਼ ਇੰਡੀਆ ਨੂੰ, ਜਿਹੜੇ ਇੱਥੇ ਲੋਕ ਜਿਹੜੇ ਫੜੇ ਗਏ ਸੀ ਅਨਡਾਕੂਮੈਂਟਡ ਆ ਜਾਂ ਜਿਨ੍ਹਾਂ ਦੇ ਕੋਈ ਚਾਰਜ ਲੱਗੇ ਸੀ, ਉਹਨਾਂ ਨੂੰ ਲੈ ਕੇ ਅੰਮ੍ਰਿਤਸਰ ਉਤਰਨ ਜਾ ਰਿਹਾ ਹੈਗਾ। ਹਾਲਾਂਕਿ ਕਈ ਕਹਿ ਰਿਹਾ ਵੀ ਉਹਦੇ ਵਿੱਚ ਪੰਜਾਬੀਆਂ ਦੀ ਗਿਣਤੀ ਘੱਟ ਆ, ਪਰ ਕਿਉਂ ਅੰਮ੍ਰਿਤਸਰ ਉਤਾਰਿਆ ਜਾ ਰਿਹਾ ਇਹਦੇ ਬਾਰੇ ਹਜੇ ਨਹੀਂ ਪਤਾ ਲੱਗਾ। ਪਰ ਇੰਡੀਆ ਦੀ ਫੋਰਨ ਮਿਨਿਸਟਰ ਨੇ ਕੋਈ ਹਜੇ ਸਟੇਟਮੈਂਟ ਜਾਰੀ ਨਹੀਂ ਕੀਤੀ। ਉੱਧਰ ਭਾਰਤ ਦੇ ਵਿੱਚ ਲੋਕਾਂ ਦਾ ਗੁੱਸਾ ਕਾਫੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੇ ਉੱਤੇ ਆ ਵੀ ਇੱਕ ਪਾਸੇ ਤਾਂ ਤੁਸੀਂ ਬਾਰ-ਬਾਰ ਨਾਅਰੇ ਲਾਉਂਦੇ ਸੀ ਵੀ ਅਬ ਕੀ ਵਾਰ ਟਰੰਪ ਸਰਕਾਰ, ਟਰੰਪ ਹੋਣੀ ਸਾਡੇ ਬਹੁਤ ਕਲੋਜ਼ ਹੈਗੇ ਆ, ਤੇ ਉਧਰੋਂ 13 ਫਰਵਰੀ ਨੂੰ ਜੋ ਪ੍ਰਾਈਮ ਮਿਨਿਸਟਰ ਮੋਦੀ ਹੋਣੀ ਆ ਉਹ ਇੱਥੇ ਪਹੁੰਚ ਵੀ ਰਹੇ ਆ। ਟਰੰਪ ਉਹਨਾਂ ਦੇ ਨਾਲ ਉਹਨਾਂ ਦੀ ਮੁਲਾਕਾਤ ਹੋ ਗਈ, ਭਾਈ ਇਹ ਗੱਲਬਾਤ ਕਰ ਲੈਂਦੇ, ਕਿਉਂਕਿ ਇੰਡੀਆ ਦੀ ਇਕਨੋਮੀ ਨੂੰ ਬਹੁਤ ਵੱਡਾ ਅਸਰ ਪੈਣਾ ਆ। ਜਿਸ ਹਿਸਾਬ ਦੇ ਨਾਲ ਟਰੰਪ ਹੁਣੀ ਜਿੰਨੀ ਜੰਗੀ ਪੱਧਰ ਦੇ ਉੱਤੇ, ਇਹ ਪਹਿਲੀ ਵਾਰੀ ਹੋ ਰਿਹਾ ਵੀ ਮਿਲਟਰੀ ਦੇ ਜਹਾਜ਼ ਯੂਜ਼ ਹੋ ਰਹੇ ਹੈਗੇ ਆ। ਹਾਲਾਂਕਿ ਮਿਲਟਰੀ ਦੇ ਜਹਾਜ਼ ਦੇ ਰਾਹੀਂ ਇੱਕ ਬੰਦੇ ਨੂੰ ਡਿਪੋਰਟ ਕਰਨ ਦੇ ਲਈ $4700 ਦੇ ਕਰੀਬ ਖਰਚਾ ਆ ਰਿਹਾ। ਯੂਜ਼ਲੀ ਪਹਿਲਾਂ ਚਾਰਟਰ ਫਲਾਈਟਸ ਦੇ ਰਾਹੀਂ ਉਹ ਵੀ ਹਰਜੋਤ ਸਿੰਘ ਜੀ ਤਾਂ ਵੀ ਜਿਹੜੇ ਲੈਟਿਨ ਅਮਰੀਕਾ 'ਚ, ਇਹ ਤਾਂ ਹੁਣ ਦੂਰ ਹੈ ਤੇ ਜ਼ਿਆਦਾ ਖਰਚਾ ਆਊਗਾ। ਸੋ ਇਹ ਜਿਹੜੀ ਫਲਾਈਟ ਗਈ ਹੈਗੀ ਹੈ ਜਰਮਨ ਦੇ ਵਿੱਚ, ਇਹਨਾਂ ਨੇ ਰੀਫਿਊਲ ਕਰਨਾ ਸੀ, ਉਹ ਤੋਂ ਬਾਅਦ ਫਿਰ ਅੰਮ੍ਰਿਤਸਰ ਇਹ ਫਲਾਈਟ ਪਹੁੰਚਣੀ ਆ। ਸੋ ਉਹਦੇ ਕਰਕੇ ਹੁਣ ਇੰਡੀਆ ਦੇ ਵਿੱਚ ਬਹੁਤ ਸਾਰੇ ਲੋਕ ਅਪਸੈਟ ਆ ਵੀ ਇੰਨੇ ਲੱਖਾਂ ਰੁਪਈਏ ਲਾ ਕੇ ਅਸੀਂ ਉੱਥੇ ਪਹੁੰਚੇ ਸੀ ਤੇ ਹੁਣ ਸਾਨੂੰ ਡਿਪੋਰਟ ਕੀਤਾ ਜਾ ਰਿਹਾ ਹੈ, ਤੇ ਭਾਰਤ ਦੀ ਸਰਕਾਰ ਨੇ ਕਿਸੇ ਤਰ੍ਹਾਂ ਦੀ ਜਿਹੜੀ ਗੱਲਬਾਤ ਆ ਉਹ ਨਹੀਂ ਕੀਤੀ। ਹਾਲਾਂਕਿ ਇੰਡੀਅਨ ਫੋਰਨ ਮਿਨਿਸਟਰ ਨੇ H-1 ਵੀਜ਼ੇ ਦੇ ਸੰਬੰਧ ਦੇ ਵਿੱਚ ਜਿਹੜੀ ਗੱਲਬਾਤ ਕੀਤੀ ਹੈਗੀ ਆ, ਵੀ ਉਹ ਜਿਹੜੇ ਵੀਜ਼ੇ ਆ ਏਦਾਂ ਹੀ ਚੱਲਦੇ ਰਹਿਣੇ ਚਾਹੀਦੇ ਆ। ਪਰ ਇਕੋਨੋਮਿਸਟ ਇਹ ਕਹਿ ਰਹੇ ਆ ਵੀ ਜਿਸ ਹਿਸਾਬ ਦੇ ਨਾਲ ਟਰੰਪ ਉਹਨਾਂ ਨੇ ਇਹ ਕਿਹਾ ਵੀ 7.5 ਲੱਖ ਦੇ ਕਰੀਬ ਭਾਰਤੀ ਮੂਲ ਦੇ ਲੋਕ ਜਿਹੜੇ ਆ ਉਹ ਇਸ ਦੇ ਵਿੱਚ ਆ ਸਕਦੇ ਆ। 18,000 ਤਾਂ ਪੱਕੇ ਹੀ ਆ, ਉਹ ਨਹੀਂ ਕਿਹਾ ਵੀ ਜਿਹੜੇ 18,000 ਤਾਂ ਆਲਰੇਡੀ ਉਹਨਾਂ ਨੇ ਮੈਂਸ਼ਨ ਕਰ ਚੁੱਕੇ ਆ ਵੀ ਜਿਹੜੇ ਕਿਸੇ ਦੇ ਕ੍ਰਿਮੀਨਲ ਰੈਕਡ ਆ, ਕਿਸੇ ਦੇ ਡਿਪੋਰਟੇਸ਼ਨ ਲੱਗ ਚੁੱਕੀ ਹੈਗੀ ਆ। ਸੋ ਉਹ ਤਾਂ ਜਾਣੇ ਆ, ਉਹਦਾ ਇਕੋਨਮੀ ਦੇ ਉੱਤੇ ਕਿੰਨਾ ਵੱਡਾ ਜਿਹੜਾ ਅਸਰ ਪੈਣਾ, ਖਾਸ ਕਰਕੇ ਹਰਿਆਣਾ, ਪੰਜਾਬ, ਗੁਜਰਾਤ, ਜਿੱਥੋਂ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਇਲੀਗਲੀ ਪਹੁੰਚੇ ਹੈਗੇ ਆ। ਸੋ ਪਿਛਲੇ ਹਫ਼ਤੇ ਇੰਡੀਆ ਦੇ ਫੋਰਨ ਮਿਨਿਸਟਰ ਨੇ ਤਾਂ ਇੱਥੋਂ ਤੱਕ ਸਟੇਟਮੈਂਟ ਦੇ ਦਿੱਤੀ ਸੀ ਵੀ ਮੈਂ ਫਰਮਲੀ ਅਪੋਜ਼ ਆ ਇਲੀਗਲ ਮਾਈਗ੍ਰੇਸ਼ਨ ਦੇ, ਤੇ ਕਹਿੰਦੇ ਵੀ ਸਪੈਸ਼ਲੀ ਇਟਸ ਲਿੰਕ ਟੂ ਅਦਰ ਫਾਰਮ ਆਫ ਆਰਗੇਨਾਈਜ਼ਡ ਕ੍ਰਾਈਮ। ਵੀ ਤੁਹਾਨੂੰ ਕਿੱਦਾਂ ਪਤਾ ਵੀ ਆਰਗੇਨਾਈਜ਼ਡ ਕ੍ਰਾਈਮ ਆ? ਇਹਦਾ ਮਤਲਬ ਵੀ ਪਾਸਪੋਰਟ ਤਾਂ ਤੁਸੀਂ ਇਸ਼ੂ ਕੀਤੇ ਆ ਨਾ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈਗਾ। ਦੂਜੇ ਇਹ ਪਹਿਲੀ ਫਲਾਈਟ ਜਿਹੜੀ ਆ ਇੰਡੀਆ ਨੂੰ ਜਾ ਰਹੀ ਹੈਗੀ ਆ 200 ਤੋਂ ਵੱਧ ਲੋਕਾਂ ਦੀ। ਦੂਸਰੇ ਪਾਸੇ ਸੈਲਵਾਡੋਰ ਦੀ ਸਰਕਾਰ ਨਾਲ ਅਮਰੀਕਾ ਦੀ ਸਰਕਾਰ ਨੇ ਗੱਲਬਾਤ ਕਰ ਰਹੀ ਆ। ਉਹ ਕਹਿੰਦੇ ਆ ਵੀ ਜਿਹੜੇ ਸਿਟੀਜ਼ਨ ਵੀ ਹੈਗੇ ਆ ਕ੍ਰਾਈਮ ਦੇ ਵਿੱਚ ਫਸੇ ਹੈਗੇ ਆ, ਉਹਨਾਂ ਨੂੰ ਵੀ ਉਹ ਸੈਲਵਾਡੋਰ ਦੀ ਜੇਲ੍ਹ ਵਿੱਚ ਰੱਖਣਗੇ।
ਸੈਲਵਾਡੋਰ ਦੇ ਵਿੱਚ ਇੱਕ ਜੇਲ੍ਹ ਆ, ਬਹੁਤ ਹੀ ਦੁਨੀਆ ਦੀ ਖਤਰਨਾਕ ਜੇਲ੍ਹ ਆ, ਜਿੱਥੇ ਜਿਹੜੇ ਗੈਂਗਸਟਰ ਆ, ਜਿਹੜੇ ਸਭ ਤੋਂ ਖਤਰਨਾਕ ਗੈਂਗਸਟਰ ਆ, ਉਹਨਾਂ ਨੂੰ ਰੱਖਿਆ ਜਾਂਦਾ। ਉਹਦੀ ਡਾਕੂਮੈਂਟਰੀ ਵੀ ਇੱਕ ਬਹੁਤ ਵਧੀਆ ਹੈਗੀ ਆ, ਜੇ ਆਪਣੇ ਸਰੋਤਿਆਂ ਨੇ ਟਾਈਮ ਲੱਗਾ ਜ਼ਰੂਰ ਦੇਖਿਓ। ਮੈਂ ਪਿਛਲੇ ਦਿਨਾਂ 'ਚ ਦੇਖੀ ਸੀ ਵੀ ਕਿੱਦਾਂ ਦੀ ਹਾਈ ਸਿਕਿਉਰਿਟੀ ਉਹ ਜੇਲ੍ਹ ਉੱਤੇ ਹੈਗੀ ਆ। ਸੋ ਪਰ ਇਹ ਇੱਕ ਲੀਗਲ ਇਸ਼ੂ ਬਣੂਗਾ ਭਾਈ, ਤੁਸੀਂ ਚਲੋ ਠੀਕ ਆ, ਇਲੀਗਲ ਤਾਂ ਉੱਥੇ ਰਿਪੋਰਟ ਕਰ ਦਿਓ, ਪਰ ਤੁਸੀਂ ਹੁਣ ਸਿਟੀਜ਼ਨ ਵੀ ਉੱਥੇ ਉਸ ਜੇਲ੍ਹ 'ਚ, ਕਿਉਂਕਿ ਫਿਰ ਪੈਸੇ ਬਚਾਉਣੇ ਚਾਹੁੰਦੇ ਹੋਣੇ ਆ ਨਾ, ਵੀ ਉਹ ਉਹਨਾਂ ਨਾਲ ਸਸਤੀ ਡੀਲ ਹੋ ਗਈ ਹੋਣੀ ਆ, ਵੀ ਉੱਥੇ ਖਰਚਾ ਜਿਹੜਾ ਇਹਨੂੰ ਘੱਟ ਲੱਗੂਗਾ। ਕਨਸੈਂਟ੍ਰੇਸ਼ਨ ਕੈਂਪ ਕਹਿੰਦੇ ਆ ਜੀ। ਇਹ ਫਿਰ ਹੱਕਾਂ ਦੀ ਉਲੰਘਣਾ ਹੁੰਦੀ ਹੈ ਇਸ ਚੀਜ਼ ਦੇ ਵਿੱਚ। ਸੋ ਮੋਸਟ ਪ੍ਰੋਬਬਲੀ ਇਹਦੇ ਉੱਤੇ ਤਾਂ ਕੇਸ ਚੱਲੂਗਾ ਵੀ ਸਿਟੀਜ਼ਨ ਨੂੰ ਤੁਸੀਂ ਉੱਥੇ ਲੈ ਕੇ ਜਾਣਾ ਹੈਗਾ। ਪਰ ਇਹ ਹੋਇਆ ਜਿੱਦਾਂ ਹੁਣ ਵੈਨਜ਼ੂਏਲਾ ਨੇ ਕਹਿਤਾ ਵੀ ਅਸੀਂ ਆਪਣੇ ਬੰਦੇ ਨਹੀਂ ਲੈਣੇ ਹੈਗੇ। ਸੋ ਵੈਨਜ਼ੂਏਲਾ ਦੇ ਜਿਹੜੇ ਲੋਕ ਡਿਪੋਰਟ ਹੋਊਗੇ ਉਹ ਸੈਲਵਾਡੋਰ ਉਹ ਪਹੁੰਚਾਏ ਜਾਊਗੇ। ਉਹ ਜੇਲ੍ਹ ਹੀ ਇੰਨੀ ਖਤਰਨਾਕ ਆ, ਜਿੱਥੇ ਕਿਸੇ ਨੇ 10 ਕਤਲ ਕੀਤੇ ਹੋ ਆ, 20 ਕਤਲ ਕੀਤੇ ਹੋ ਆ, ਇਦਾਂ ਦੇ ਜਿਹੜੇ MS-13 ਗੈਂਗ ਮੈਂਬਰ ਆ, ਉਹ ਉੱਥੇ ਮੈਜੋਰਟੀ 'ਚ ਉੱਥੇ ਹੈਗੇ ਆ। ਸੋ ਉਦਾਂ ਦੀ ਜਗ੍ਹਾ ਦੇ ਉੱਤੇ ਜਦੋਂ ਤੁਸੀਂ ਇੱਕ ਆਮ ਬੰਦੇ ਨੂੰ ਜਿਹੜਾ ਇਲੀਗਲੀ ਬਾਰਡਰ ਕ੍ਰਾਸ ਕਰਕੇ ਆ ਗਿਆ ਉਹਨੂੰ ਪਹੁੰਚਾਉਂਗੇ, ਤੇ ਉਹ ਨੈਚੁਰਲੀ ਬੰਦਾ ਕਹੂਗਾ ਭਾਈ ਮੈਨੂੰ ਤਾਂ ਕਿਸੇ ਤਰ੍ਹਾਂ ਚਾੜ ਦਿਓ, ਛੱਡ ਦਿਓ ਇੱਥੋਂ, ਵੀ ਮੈਂ ਆਪ ਹੀ ਚੱਲ ਜਾਣਾ ਵਾਪਸ, ਹਨਾ, ਉੱਥੇ ਦੀ ਜੇਲ੍ਹ 'ਚ ਪਹੁੰਚਣ ਨਾਲੋਂ। ਜੀ ਹਰਜੋਤ ਸਿੰਘ ਜੀ, ਜਿਹੜੀ ਪਹਿਲੀ ਗੱਲ ਆ ਉਸ ਦੇ ਵਿੱਚ ਗੱਲ ਕਰਦੇ ਜਾਈਏ, ਜਿਹੜੀ ਰਿਪੋਰਟਸ ਆ ਰਹੀਆਂ ਆ ਵੀ ਜਿਹੜੇ ਗੈਰ ਕਾਨੂੰਨੀ ਜਿਹੜੇ ਆ ਇੱਥੇ ਰਹਿ ਰਹੇ ਭਾਰਤੀ ਜਿਹੜੇ ਪ੍ਰਵਾਸੀ ਆ, 205 ਕਹਿੰਦੇ ਵੀ ਇਲੀਗਲ ਇਮੀਗ੍ਰੈਂਟਸ ਉਹ ਇੱਥੇ ਆਉਣਗੇ। ਇਹ ਰਿਪੋਰਟ ਕੀਤਾ ਜਾ ਰਿਹਾ ਇੰਡੀਆ ਦੀਆਂ ਅਖਬਾਰਾਂ ਦੇ ਵਿੱਚ ਵੀ ਇਹਨਾਂ ਵਿੱਚੋਂ ਬਹੁਤੇ ਪੰਜਾਬ ਤੇ ਉਸਦੇ ਨੇੜਲੇ ਸੂਬਿਆਂ ਦੇ। ਨੇੜਲੇ ਸੂਬੇ ਦਾ ਮਤਲਬ ਹਰਿਆਣਾ ਹੀ ਹੋਇਆ, ਹਰਿਆਣਾ ਹੋ ਗਿਆ, ਰਾਜਸਥਾਨ ਹੋ ਗਿਆ, ਜਾਂ ਇਹ ਹੈਗਾ ਕਹਿੰਦੇ ਵੀ ਉਹ ਸਭ ਤੋਂ ਜ਼ਿਆਦਾ ਜਿਹੜੇ ਆ ਉੱਥੇ ਲੈ ਕੇ ਜਾ ਰਹੇ ਆ। ਆਉਂਦਿਆਂ ਨੂੰ ਦੇਖੋ ਵੀ ਫਲਾਈਟ ਕਿੱਦਣ ਉੱਥੇ ਪਹੁੰਚਣੀ ਆ। ਤਕਰੀਬਨ 20 ਘੰਟੇ ਪਹਿਲੋਂ ਦੀ ਖਬਰ ਆ, 24 ਘੰਟੇ ਤੋਂ ਵੱਧ ਜਿਹੜੇ ਉਹਨਾਂ ਨੂੰ ਲੱਗਣੇ ਸੀ। ਜਿੱਦਾਂ ਤੁਸੀਂ ਕਿਹਾ ਵੀ ਉਹਨੇ ਜਹਾਜ਼ ਨੇ ਇੱਕ ਥਾਂ ਤੇ ਪਾਣੀ ਪੂਣੀ ਵੀ ਪੀਣਾ ਤੇ ਆਪਣਾ ਜਰਮਨ ਦੇ ਵਿੱਚ ਉਹਨਾਂ ਨੇ ਗੈਸ ਵੀ ਜਿਹੜੀ ਉਹ ਭਰਨੀ ਆ। ਬਹੁਤ ਸਾਰੇ ਆਪਾਂ ਨੂੰ ਪਤਾ ਵੀ ਉੱਥੋਂ ਜਿਹੜੇ ਆਉਂਦੇ ਆ ਡੋਂਕੀ ਰੂਟ ਜਿਹੜੇ ਉਹ ਲਾ ਕੇ ਭਾਰਤ ਤੋਂ ਜਿਹੜੇ ਲੱਖਾਂ ਰੁਪਈਏ ਲਾ ਕੇ ਇੱਥੇ ਜਿਹੜੇ ਉਹ ਪਹੁੰਚਦੇ ਆ। ਤੇ ਹੁਣ ਜਿਹੜੇ ਫਸੇ ਆ, ਜਿਹੜੇ ਫੜੇ ਗਏ ਆ, ਉਹ ਹੁਣ ਡਿਪੋਰਟ ਹੋਣ ਜਾ ਰਹੇ ਆ। DGP ਜਿਹੜੇ ਗੌਰਵ ਯਾਦਵ ਆ, ਉਹਨਾਂ ਨੇ ਕਿਹਾ ਆ ਵੀ ਅਸੀਂ ਮੀਟਿੰਗ ਦੇ ਵਿੱਚ ਇਸ ਬਾਬਤ ਗੱਲਬਾਤ ਆਲਰੇਡੀ ਕੀਤੀ ਹੈਗੀ ਆ। ਪ੍ਰਾਈਮ ਮਿਨਿਸਟਰ ਜਿਹੜਾ ਮੁੱਖ ਮੰਤਰੀ ਆ ਉੱਥੇ ਦਾ ਭਗਵੰਤ ਮਾਨ ਪੰਜਾਬ ਦਾ, ਉਹ ਕਹਿੰਦੇ ਵੀ ਅਸੀਂ ਜਿਹੜੇ ਇਮੀਗ੍ਰੈਂਟਸ ਆ ਰਹੇ ਆ ਉਹਨਾਂ ਨੂੰ ਅਸੀਂ ਰਿਸੀਵ ਕਰਾਂਗੇ ਤੇ ਉਹਨਾਂ ਦੇ ਲਈ ਕਾਊਂਟਰ ਜਿਹੜੇ ਆ ਉਹ ਬਣਾਉਣ ਜਾ ਰਹੇ ਆ। ਇਹ ਫਲਾਈਟ ਵੀ ਹਰਜੋਤ ਸਿੰਘ ਜੀ ਉਦਣ ਉੱਥੇ ਪਹੁੰਚ ਰਹੀ ਹੈ ਜਿੱਦਣ ਦਿੱਲੀ ਦੀਆਂ ਨਾਲ ਦੇ ਨਾਲ ਇਲੈਕਸ਼ਨ ਹੈਗੀਆਂ ਆ। ਤੇ ਇਹ ਕਹਿੰਦੇ ਵੀ ਸੈਂਟਰ ਦੇ ਨਾਲ ਅਸੀਂ ਟੱਚ ਦੇ ਵਿੱਚ ਆ। ਇੱਥੋਂ ਇੱਕ ਚੀਜ਼ ਜਿਹੜੀ ਜ਼ਰੂਰ ਆ ਹੁਣ, ਕਿਉਂਕਿ ਰਿਪੋਰਟਸ ਇਹ ਵੀ ਆ ਰਹੀਆਂ ਵੀ ਕਹਿੰਦੇ ਵੀ ਪੰਜਾਬੀ ਇਸ ਦੇ ਵਿੱਚ ਘੱਟ ਆ, ਪਰ ਇਹ ਭਾਰਤੀ ਮੀਡੀਆ ਦਿਖਾ ਰਿਹਾ ਵੀ ਉੱਥੇ ਜ਼ਿਆਦਾ ਆ। ਚਲੋ ਹੋਣਗੇ ਜਿੰਨੇ ਵੀ ਹੋਣਗੇ, ਪਰ ਅੰਮ੍ਰਿਤਸਰ ਜਹਾਜ਼ ਦਾ ਜਿਹੜਾ ਜਾਣਾ, ਦਿੱਲੀ ਜਿਹੜਾ ਉਹ ਨਾ ਉਤਰਨਾ, ਇਹਦਾ ਇੱਕ ਹੀ ਸੰਕੇਤ ਆ ਇਸ ਚੀਜ਼ ਦੇ ਵਿੱਚ ਦਿਖਾਉਣ ਦੇ ਲਈ ਪੂਰੇ ਭਾਰਤ ਨੂੰ ਵੀ ਤੇ ਪੂਰੀ ਦੁਨੀਆ ਨੂੰ ਵੀ ਸਿਰਫ ਪੰਜਾਬੀ ਹੀ ਆਉਂਦੇ ਆ ਇੱਥੇ ਗੈਰ ਕਾਨੂੰਨੀ ਢੰਗ ਦੇ ਨਾਲ। ਵੀ ਇਹ ਇੱਕ ਹੋਰ ਬਦਨਾਮ ਕਰਨ ਦਾ ਇੱਕ ਵੱਖਰੇ ਤਰੀਕੇ ਦੇ ਨਾਲ ਜਿਹੜਾ ਉਹ ਢੰਗ ਜਿਹੜਾ ਉਹ ਦਿਖਾਇਆ ਜਾ ਰਿਹਾ। ਜਦੋਂ ਤਾਂ ਕਹਿੰਦੇ ਵੀ ਕਮਰਸ਼ੀਅਲ ਫਲਾਈਟਾਂ ਉੱਧਰ ਅੰਮ੍ਰਿਤਸਰ ਨੂੰ ਚਲਾਓ, ਉਹ ਇਹਨਾਂ ਤੋਂ ਚੱਲਦੀਆਂ ਨਹੀਂ ਆ, ਪਰ ਮਿਲਟਰੀ ਵਾਲਾ ਜਹਾਜ਼ ਡਿਪੋਰਟ ਕਰਨ ਵਾਲਾ ਉਹ ਇਹਨਾਂ ਨੇ ਝੱਟ ਦੇਣੀ ਉੱਥੇ ਜਿਹੜਾ ਉਹ ਲਵਾਉਣ ਜਿਹੜਾ ਉਹ ਲੱਗੇ ਹੈਗੇ ਆ। ਨਹੀਂ ਕੀ ਗੱਲ ਹੁਣ ਨਹੀਂ ਇਹਨਾਂ ਨੂੰ ਲੱਗਦਾ ਵੀ ਬਾਰਡਰ ਤੇ ਲੱਗ ਗਿਆ ਤੇ ਉੱਥੇ ਇਹਨੂੰ ਇਸ ਦੇ ਵਿੱਚ ਜਿਹੜਾ ਉਹ ਖਤਰਾ ਜਿਹੜਾ ਉਹ ਹੋਊਗਾ, ਜਿਹੜਾ ਬਾਕੀ ਚੀਜ਼ਾਂ ਦੇ ਵਿੱਚ ਆਧਾਰ ਬਣਾਇਆ ਜਾਂਦਾ ਹੈਗਾ ਆ। ਸੋ ਜਿਹੜੇ ਹੈਗੇ ਨੇ ਵੱਖ-ਵੱਖ ਉੱਥੋਂ ਦੇ ਸਿਆਸਤਦਾਨ, ਉਹ ਚੀਜ਼ ਜਿਹੜੀ ਉਹ ਕਹਿ ਰਹੇ ਆ ਵੀ ਭਾਈ ਇਹ ਬਹੁਤ ਇੱਕ ਖਤਰਨਾਕ ਇਸ਼ੂ ਹੈਗਾ ਆ। ਵੀ ਇਹ ਕਹਿੰਦੇ ਵੀ ਬੜਾ ਸੀਰੀਅਸ ਜਿਹੜਾ ਇਸ਼ੂ ਆ। ਜੈ ਸ਼ੰਕਰ ਹਾਮੀ ਭਰ ਕੇ ਆਇਆ 18,000 ਭਾਰਤੀ ਮੂਲ ਦੇ ਲੋਕਾਂ ਨੂੰ ਵਾਪਸ ਲੈਣ ਦੇ ਲਈ। ਟਰੰਪ ਹੁਣਾਂ ਨੇ ਜਿੱਦਾਂ ਤੁਸੀਂ ਦੱਸਿਆ ਵੀ ਉਹ ਕਹਿੰਦੇ ਵੀ 7 ਲੱਖ ਤੋਂ ਵੱਧ, 7.5 ਲੱਖ ਤੋਂ ਵੱਧ ਗੈਰ ਕਾਨੂੰਨੀ ਭਾਰਤੀ ਜਿਹੜੇ ਇੱਥੇ ਰਹਿੰਦੇ ਆ। ਕੀ ਗੁਜਰਾਤ ਨੂੰ ਵੀ ਇਦਾਂ ਦੀਆਂ ਫਲਾਈਟਾਂ ਜਿਹੜੀਆਂ ਉਹ ਜਾਣਗੀਆਂ? ਕਿਉਂਕਿ ਗੁਜਰਾਤੀ ਵੀ ਇੱਥੇ ਬਹੁਤ ਨੇ ਇਸ। ਕਿਉਂਕਿ ਰਾਜਕਰਮਵੀਰ ਸਿੰਘ ਜੀ, ਜਿਹੜੀਆਂ ਇਮੀਗ੍ਰੇਸ਼ਨ ਦੇ ਬਾਬਤ ਖਬਰਾਂ ਆਈਆਂ ਸੀ ਉਹਦੇ ਚ ਇਹ ਸੀ ਕਿ ਗੁਜਰਾਤੀ ਪੰਜਾਬੀਆਂ ਨਾਲੋਂ ਵੱਡੀ ਗਿਣਤੀ ਚ ਪੋਲੀਟੀਕਲ ਸਾਈਟ ਨੂੰ ਅਪਲਾਈ ਕਰਦੇ ਆ। ਸਹੀ ਗੱਲ ਆ। ਸੋ ਮੈਂ ਕੱਲ ਦੇਖ ਰਿਹਾ ਸੀ ਬਹੁਤ ਸਾਰੇ ਕਈ ਟਿਕਟੌਕ ਤੇ ਮਾਰਿਆ ਵੀ ਪੰਜਾਬੀਆਂ ਨੂੰ ਕੋਈ ਡਰਨ ਦੀ ਜ਼ਰੂਰਤ ਨਹੀਂ ਹੈ, ਪੰਜਾਬੀਆਂ ਨੇ ਪੋਲੀਟੀਕਲ ਅਸਾਈਲਮ ਅਪਲਾਈ ਕੀਤੇ ਆ ਜਾਂ ਹਰਿਆਣਵੀਆਂ ਨੇ। ਇਹ ਨਾ ਤੁਸੀਂ ਸੋਚੋ ਭਾਈ, ਕਹਿੰਦੇ ਵੀ ਜਿਹੜੀ A-17 에ਅਰਕ੍ਰਾਫਟ ਹੈ ਪਹਿਲੀ ਫਲਾਈਟ ਜਾ ਰਹੀ ਆ। ਆਉਣ ਵਾਲੇ ਦਿਨਾਂ ਦੇ ਵਿੱਚ ਧੜਾ ਧੜ ਕਹਿੰਦੇ ਹੋਰ ਫਲਾਈਟਸ ਜਾਣਗੀਆਂ। ਸੋ ਇਹ ਹੋ ਸਕਦਾ ਲੋਕ ਇਹ ਪਹਿਲਾਂ ਦੇ ਜਿਹੜੇ ਅਰੈਸਟ ਕੀਤੇ, ਇਹ ਸੈਨ ਐਂਟੋਨੀਓ ਟੈਕਸਸ ਤੋਂ ਚੱਲੀ ਆ ਫਲਾਈਟ, 3 ਵਜੇ ਚੱਲੀ ਸੀ ਉੱਥੋਂ, ਤੇ ਹੁਣ ਅੰਮ੍ਰਿਤਸਰ ਇਹ ਪਹੁੰਚੂਗੀ। ਰਸਤੇ 'ਚ ਰੈਮਸਟੇਨ ਜਰਮਨੀ ਦੇ ਵਿੱਚ ਰੀਫਿਲਿੰਗ ਦੇ ਲਈ ਇਹ ਜਹਾਜ਼ ਜੋ ਆ ਉਹ ਰੋਕਿਆ ਗਿਆ ਸੀ ਤੇ ਉੱਥੇ ਜਿਹੜੀ ਆ ਰੀਫਿਊਲ ਇਸ ਨੂੰ ਕੀਤਾ ਗਿਆ ਸੀ। ਨਿਊਯਾਰਕ ਟਾਈਮਜ਼ ਨੇ ਇਹ ਕਿਹਾ ਆ ਵੀ ਮਿਲਟਰੀ ਦੇ ਜਿਹੜੇ ਪਲੇਨ ਆ ਉਹ ਲੈਟਿਨ ਅਮਰੀਕਾ ਨੂੰ ਵੀ ਗਏ ਆ,
ਹਜੇ ਪਹਿਲਾ ਜਿਹੜਾ ਆ ਏਸ਼ੀਅਨ ਕੰਟਰੀ ਇੰਡੀਆ ਦੇ ਵਿੱਚ ਇਹ ਜਹਾਜ਼ ਜਾ ਰਿਹਾ ਹੈਗਾ। ਪੈਂਟਾਗਨ ਨੇ ਕਿਹਾ ਵੀ ਹੁਣ ਤੱਕ 500 ਮਾਈਗ੍ਰੈਂਟ ਜਿਹੜੇ ਆ ਐਲ ਪਾਸੋ ਟੈਕਸਸ ਤੇ ਸੈਨ ਡੀਗੋ ਕੈਲੀਫੋਰਨੀਆ ਏਰੀਏ ਦੇ ਵਿੱਚੋਂ ਫੜੇ ਗਏ ਆ, ਜਿਹੜੇ ਡਿਪੋਰਟ ਕੀਤੇ ਜਾ ਰਹੇ ਆ ਗਵਾਟਾਮਾਲਾ ਨੂੰ, ਪੈਰੂ ਨੂੰ, ਹੰਡਰਾਸ ਨੂੰ। ਇਹ ਜਿਹੜੇ ਆ ਬਲੂਮਬਰਗ ਨਿਊਜ਼ ਇਹ ਰਿਪੋਰਟ ਕਰ ਰਹੀ ਆ ਵੀ 18,000 ਭਾਰਤ ਵਾਲਿਆਂ ਨੇ ਕਨਫਰਮ ਕਰ ਲਿਆ ਵੀ ਜਿਹੜੇ ਯੂਐਸ ਦੇ ਵਿੱਚ ਇਲੀਗਲੀ ਆ। ਪਰ ਅਮਰੀਕਾ ਵਾਲੇ ਤਾਂ ਇਹ ਵੀ ਕਹਿ ਰਿਹਾ ਵੀ 7.5 ਲੱਖ ਦੇ ਕਰੀਬ 7,25,000 ਦੇ ਕਰੀਬ illegal immigrants from India they live in USA, making it the third largest population of unauthorized immigrants after Mexico ਤੇ El Salvador। ਸੋ ਪਹਿਲੇ ਨੰਬਰ ਤੇ ਮੈਕਸੀਕੋ ਆ, ਦੂਜੇ ਤੇ ਐਲ ਸੈਲਵਾਡੋਰ ਆ, ਤੀਜੇ ਦੇ ਉੱਤੇ ਭਾਰਤ ਆ। ਇਹ ਜਿਹੜਾ ਡਾਟਾ ਆ ਪਿਊ ਰਿਸਰਚ ਸੈਂਟਰ ਦਾ ਹੈਗਾ ਆ, ਤੇ ਇਹ ਡਾਟਾ ਵੀ ਨਾ ਸਨ 2022 ਦਾ। ਰਾਜਕਨਵੀਰ ਸਿੰਘ, ਪਿਛਲੇ 2 ਸਾਲਾਂ ਦੇ ਵਿੱਚ ਜਿੰਨੀ ਵੱਡੀ ਗਿਣਤੀ 'ਚ ਲੋਕ ਆਏ ਆ, ਉਹ ਇਹਦੇ ਵਿੱਚ ਹੋਰ ਤੁਸੀਂ ਕਿੰਨੇ ਐਡ ਕਰ ਸਕਦੇ ਹੈਗੇ ਆ। ਬਿਲਕੁਲ, ਤਸਵੀਰਾਂ ਦੇਖੀਆਂ ਹਰਜੋਤ ਸਿੰਘ ਜੀ, ਯਾਦ ਹੋਣਾ ਜਦੋਂ ਪਹਿਲੇ ਦਿਨ ਹੀ ਇਮੀਗ੍ਰੇਸ਼ਨ ਦੀ ਫਲਾਈਟ ਜਿਹੜੀ ਉਹ ਜਾਣੀ ਸੀ, ਕਿਸ ਤਰੀਕੇ ਨਾਲ ਲੱਕ ਤੇ ਸੰਗਲ ਬੰਨ ਕੇ, ਹੱਥਾਂ 'ਚ ਸੰਗਲ ਬੰਨ ਕੇ, ਪੈਰਾਂ 'ਚ ਸੰਗਲ ਬੰਨ ਕੇ, ਤੇ ਆ ਜਿਹੜਾ ਮਿਲਟਰੀ ਜਹਾਜ਼ ਦੇ ਵਿੱਚ ਸਾਰਿਆਂ ਦਾ ਇਹੀ ਇਸੇ ਸਲੂਕ ਦੇ ਨਾਲ ਕਹਿੰਦੇ ਵੀ ਲੈ ਕੇ ਜਾਂਦੇ ਆ। ਜਿਹੜਾ NRI ਅਫੇਅਰ ਦਾ ਮਿਨਿਸਟਰ ਉੱਥੇ ਕੁਲਦੀਪ ਧਾਲੀਵਾਲ, ਉਹ ਕਹਿੰਦੇ ਵੀ ਅਸੀਂ ਬੜੀ ਨਿਰਾਸ਼ ਆ ਵੀ ਯੂਐਸ ਨੇ ਇਹ ਡਿਸੀਜਨ ਲਿਆ ਇਹਨਾਂ ਲੋਕਾਂ ਨੂੰ ਡਿਪੋਰਟ ਕਰਨ ਦਾ। ਕਹਿੰਦੇ ਵੀ ਇਹਨਾਂ ਨੇ ਯੂਐਸ ਦੀ ਇਕਨੋਮੀ ਦੇ ਵਿੱਚ ਕੰਟਰੀਬਿਊਸ਼ਨ ਕੀਤੀ ਆ, ਇਹਨਾਂ ਨੂੰ ਇਨਫੈਕਟ ਪਰਮਾਨੈਂਟ ਰੈਜ਼ੀਡੈਂਸੀ ਦੇਣੀ ਚਾਹੀਦੀ ਸੀ, ਡਿਪੋਰਟ ਜਿਹੜਾ ਉਹ ਨਹੀਂ ਸੀ ਕਰਨਾ ਚਾਹੀਦਾ। ਭਾਈ ਉਹਨਾਂ ਨੂੰ ਇਹ ਨਹੀਂ ਪਤਾ ਵੀ ਡੋਨਲਡ ਟਰੰਪ ਤੇ ਉਹਨਾਂ ਦਾ ਪ੍ਰਸ਼ਾਸਨ ਇਸ ਟਾਈਮ ਹਰ ਉਸ ਬੰਦੇ ਨੂੰ ਇਲੀਗਲ ਮੰਨਦਾ ਆ, ਚਾਹੇ ਉਹਨੇ ਇੱਥੇ ਆ ਕੇ ਕ੍ਰਾਈਮ ਕੀਤਾ ਵੀ ਆ ਜਾਂ ਨਹੀਂ ਕੀਤਾ, ਅਸਾਈਲਮ ਲੱਗਾ ਵੀ ਆ ਜਾਂ ਨਹੀਂ ਲੱਗਾ। ਪਿਛਲੇ ਵੀਕਐਂਡ ਦੇ ਉੱਤੇ ਜਿਹੜੇ ਵਕੀਲ ਟਿਰਕੀਆਣਾ ਹੁਣਾਂ ਨੇ ਕਲੀਅਰ ਕੀਤਾ ਸੀ ਵੀ ਜੇ ਤੁਹਾਡੇ 2 ਸਾਲ ਦੇ ਵਿੱਚ ਦਾ ਵਕਤ ਹੈਗਾ ਆ ਅਸਾਈਲਮ ਅਪਲਾਈ ਕੀਤੇ ਨੂੰ, 2 ਸਾਲ ਤੋਂ ਉੱਤੇ ਦਾ ਸਮਾਂ ਨਹੀਂ ਹੋਇਆ, ਤੇ ਜੇ ਵੀ ਤੁਸੀਂ ਉਹਨਾਂ ਦੇ ਵੀ ਹੱਥੇ ਆਉਂਦੇ ਆ ਤਾਂ ਤੁਹਾਨੂੰ ਵੀ ਡਿਪੋਰਟ ਜਿਹੜਾ ਆ ਉਹ ਕੀਤਾ ਜਾ ਸਕਦਾ ਆ। ਸੋ ਖਤਰਨਾਕ ਸਥਿਤੀ ਜਿਹੜੀ ਇਸ ਟਾਈਮ ਬਣੀ ਪਈ ਆ ਵੀ ਅਸਾਈਲਮ ਅਪਲਾਈ ਕੀਤਾ ਜਾਂ ਨਹੀਂ ਕੀਤਾ ਆ। ਹੁਣ ਹੌਲੀ ਜਿਹੜਾ ਚੀਜ਼ ਇਸ ਦੇ ਵਿੱਚ ਕਲੀਅਰ ਜਿਹੜੀ ਉਹ ਹੋ ਰਹੀ ਹੈਗੀ ਆ। ਹਰਿਆਣੇ ਦੇ ਮੂਲ ਦੇ ਬਹੁਤ ਸਾਰੇ ਲੋਕ ਇੱਥੇ ਰੀਸੈਂਟਲੀ ਅਮਰੀਕਾ ਦੇ ਵਿੱਚ ਆਉਣੇ ਜਿਹੜੇ ਉਹ ਸ਼ੁਰੂ ਹੋਏ ਆ। ਜਿਸ ਤਰੀਕੇ ਦੇ ਨਾਲ ਇਹਨਾਂ ਨੇ ਫਲਾਈਟ ਦੇ ਬਾਰੇ ਦੱਸਿਆ ਵੀ ਪੰਜਾਬ ਤੇ ਜਿਹੜੇ ਗਵਾਂਢੀ ਸੂਬਿਆਂ ਦੇ ਜਿਹੜੇ ਲੋਕ ਆ, ਕਿਉਂਕਿ ਉੱਥੋਂ ਦੇ ਜ਼ਿਆਦਾ ਫੜੇ ਆ, ਅਸੀਂ ਇਸ ਲਈ ਅੰਮ੍ਰਿਤਸਰ ਨੂੰ ਜਿਹੜੀ ਇਹ ਫਲਾਈਟ ਲਾ ਰਹੇ ਹੈਗੇ ਆ। 5,000 ਮਾਈਗ੍ਰੈਂਟਸ ਜਿਹੜੇ ਇਮੀਗ੍ਰੈਂਟਸ ਆ ਉਹ ਯੂਐਸ ਦੇ ਵਿੱਚ ਇਸ ਟਾਈਮ ਅਲ ਪਾਸੋ ਟੈਕਸਸ ਤੇ ਸੈਨ ਡੀਏਗੋ 'ਚ ਉਹਨਾਂ ਨੇ ਫੜ ਕੇ ਰੱਖੇ ਆ, ਜਿਹੜੇ ਫਲਾਈਟਾਂ ਦੀ ਉਡੀਕ ਦੇ ਵਿੱਚ ਹੈਗੇ ਆ। ਗਵਾਟਾਮਾਲਾ, ਪੇਰੂ, ਹੌਂਡਰਸ ਦੇ ਵਿੱਚ ਆਲਰੇਡੀ ਜਿਹੜੀਆਂ ਉਹ ਫਲਾਈਟਾਂ ਗਈਆਂ। ਕੋਲੰਬੀਆ ਵਾਲਿਆਂ ਨੇ ਤਾਂ ਆਪਣੇ ਜਹਾਜ਼ ਘੱਲਣੇ ਸ਼ੁਰੂ ਕਰਦੇ ਸੀ, ਮੈਕਸੀਕੋ ਨੂੰ ਤਾਂ ਇਹ ਬੱਸੇ ਵੀ ਜਿਹੜੇ ਉਹ ਲੋਕਾਂ ਨੂੰ ਘਲਾਈ ਜਾ ਰਹੇ ਹੈਗੇ ਆ, ਤੇ ਵੈਨੇਜ਼ੁਏਲਾ ਦਾ ਜਿੱਦਾਂ ਦੱਸਿਆ ਵੀ ਉਹ ਮੁੱਕਰ ਰਹੇ ਹੈਗੇ ਆ ਵੀ ਅਸੀਂ ਜਿਹੜੀਆਂ ਫਲਾਈਟਾਂ ਨਹੀਂ ਲੈਣੀਆਂ। ਅਜੇ ਥੋੜ੍ਹੇ ਦਿਨ ਪਹਿਲਾਂ ਹੀ ਅਜੇ ਉਹਨਾਂ ਦੇ ਨਾਲ ਕਿਤੇ ਸਮਝੌਤੇ ਦੇ ਵਿੱਚ ਕੁਛ ਕੁ ਅਮਰੀਕੀ ਜਿਹੜੇ ਆ ਇਹਨਾਂ ਨੇ ਛਡਾਏ ਹੈਗੇ ਆ। ਪਰ ਜਿਹੜਾ ਕੋਈ ਇਹ ਸੋਚ ਰਿਹਾ ਸੀ ਵੀ ਸ਼ਾਇਦ ਆਪਣੀ ਕਮਿਊਨਿਟੀ ਨੂੰ ਇਸ ਦਾ ਕੋਈ ਅਸਰ ਨਹੀਂ ਹੋਣਾ, ਤੁਸੀਂ ਇਹ ਦੇਖ ਲਓ ਹਰਜੋਤ ਸਿੰਘ ਜੀ, ਜਿੰਨੀਆਂ ਵੀ ਹੁਣ ਤੱਕ ਦੀਆਂ ਫਲਾਈਟਾਂ ਗਈਆਂ, ਜਿੰਨੀ ਵੀ ਇਮੀਗ੍ਰੇਸ਼ਨ ਰੇਡ ਪਈ ਆ, ਇਹ ਸ਼ਰੇਆਮ ਜਿਹੜੇ ਭੂਰੇ ਲੋਕ ਉਹਨਾਂ ਦੇ ਉੱਤੇ ਜਿਹੜਾ ਇਹ ਸਿੱਧਾ ਸ਼ਰੇਆਮ ਨਿਸ਼ਾਨਾ ਆ। ਕਿਤੇ ਕੋਈ ਰਸ਼ੀਅਨ ਬੰਦਿਆਂ ਨੂੰ ਨਹੀਂ ਜਿਹੜਾ ਉਹ ਫੜਿਆ ਜਾ ਰਿਹਾ, ਕਿਤੇ ਕੋਈ ਆਇਰਿਸ਼ ਵਾਲਿਆਂ ਨੂੰ ਨਹੀਂ ਫੜਿਆ ਜਾ ਰਿਹਾ। ਹੋਣਗੇ ਉਹ ਵੀ, ਯੂਕਰੇਨ ਤੋਂ ਕਿੰਨੇ ਆਏ ਆ, ਕਿਸੇ ਨੂੰ ਨਹੀਂ ਫੜਿਆ ਜਾ ਰਿਹਾ। ਪਰ ਸਿਰਫ ਤੇ ਸਿਰਫ ਇਸ ਟਾਈਮ ਜਿਹੜਾ ਨਿਸ਼ਾਨਾ ਆ ਉਹ ਲੈਟਿਨ ਅਮਰੀਕਾ ਤੇ ਏਸ਼ੀਆ ਦੇ ਉੱਤੇ ਵਿੱਚ, ਤੇ ਓਬਵੀਅਸਲੀ ਉਹਦੇ ਵਿੱਚ ਜਿਹੜਾ ਭਾਰਤ ਆ ਉਹ ਸਭ ਤੋਂ ਵੱਡੇ ਪੱਧਰ ਦੇ ਉੱਤੇ ਜਿਹੜਾ ਉਹ ਆ ਰਿਹਾ ਆ। ਇਹ ਅੰਦਰ ਖਾਤੇ ਹੋਰ ਕੀ ਸਮਝੌਤਾ ਹੋਇਆ ਆ ਮੋਦੀ ਦੇ ਨਾਲ, ਇਹ ਦੇਖਣ ਵਾਲੀ ਗੱਲ ਆ। ਮੋਦੀ ਨੇ ਇਸ ਮਹੀਨੇ ਦੇ ਵਿੱਚ ਟਰੰਪ ਹੁਣਾਂ ਦੇ ਨਾਲ ਮੁਲਾਕਾਤ ਕਰਨੀ ਆ। ਕੀ ਮੋਦੀ ਇਹ ਉੱਥੇ ਗੱਲ ਕਹੂਗਾ ਵੀ ਚੱਲ ਕੋਈ ਨਹੀਂ ਫਲਾਈਟਾਂ ਤੁਸੀਂ 100 ਹੋਰ ਘੱਲ ਲਓ, ਪਰ ਸਾਡੇ H1 ਵਾਲਿਆਂ ਨੂੰ ਨਾ ਕੁਛ ਕਿਓ, ਸਾਡੇ ਗੁਜਰਾਤੀ ਮੂਲ ਵਾਲਿਆਂ ਨੂੰ ਨਾ ਕੁਛ ਕਿਓ। ਇਹ ਅੰਦਰ ਖਾਤੇ ਕਿਤੇ ਇਦਾਂ ਦੀ ਗੱਲ ਤਾਂ ਨਾ ਹੋ ਜਾਊਗੀ। ਇਹ ਜਿਹੜੀ ਇਸ ਟਾਈਮ ਦੇਖਣ ਵਾਲੀ ਗੱਲ ਆ। ਉਹ ਜਿਹੜੇ ਭਾਰਤੀ ਮੂਲ ਦੇ ਲੋਕਾਂ ਦੇ ਉਲਟ ਇੱਥੇ ਅਮਰੀਕਾ ਦੇ ਵਿੱਚ ਮਾਗਾ ਦੇ ਵਿੱਚ ਮੁਹਿੰਮ ਜੀ ਜਿਹੜੀ ਉਹ ਚੱਲ ਬਹੁਤ ਰਹੀ ਆ। ਉਹਨਾਂ ਦੇ ਮਨਾਂ ਦੇ ਵਿੱਚ ਵੀ ਜਿਹੜੀ ਇੱਕ ਨਫ਼ਰਤ ਹੀ ਬਹੁਤ ਫੈਲੀ ਹੈਗੀ ਆ। ਸੋ ਉਹ ਸਾਰੀਆਂ ਚੀਜ਼ਾਂ ਦਾ ਕੀ ਅਸਰ ਜਿਹੜਾ ਉਹ ਰਹਿਣ ਵਾਲਾ, ਇਹ ਇੱਕ ਵੱਡੀ ਜਿਹੜੀ ਉਹ ਚੀਜ਼ ਆ। ਪਰ ਪਹਿਲੀ ਫਲਾਈਟ ਅੰਮ੍ਰਿਤਸਰ ਦੇ 에ਅਰਪੋਰਟ ਦੇ ਉੱਤੇ ਉਤਰਨ ਜਾ ਰਹੀ ਆ। ਡਿਪੋਰਟ ਕੀਤੇ 200 ਤੋਂ ਵੱਧ ਭਾਰਤੀ ਜਿਹੜੇ ਆ ਉਹਨਾਂ ਨੂੰ ਉਸ ਦੇ ਵਿੱਚ C-17 ਮਿਲਟਰੀ 에ਅਰਕ੍ਰਾਫਟ ਦੇ ਵਿੱਚ ਬਿਠਾ ਕੇ ਉਧਰ ਨੂੰ ਰਵਾਨਾ ਕਰ ਦਿੱਤਾ ਗਿਆ ਹੈਗਾ ਆ। ਜੀ,
ਜਿਹੜੇ ਸਾਡੇ ਸਰੋਤੇ ਆ ਪਿਛਲੇ ਜਦੋਂ ਤੋਂ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਨੇ ਸਹੁੰ ਚੱਕੀ ਆ, ਖਬਰਾਂ ਸੁਣਦੇ ਆ ਰਹੇ ਆ। ਅਮਰੀਕਾ ਦੇ ਮੀਡੀਆ ਦੇ ਵਿੱਚ H1 ਵੀਜ਼ੇ ਨੂੰ ਲੈ ਕੇ ਅਮਰੀਕਨ ਲੋਕਾਂ ਦੀ ਬਹੁਤ ਜ਼ਿਆਦਾ ਗੁੱਸਾ ਆ ਉਹਨਾਂ ਦੇ ਅਗੇਂਸਟ, ਵੀ ਸਾਡੀਆਂ ਜੌਬਾਂ ਉਹ ਲੈ ਰਹੇ ਹੈਗੇ ਆ। ਕਿਤੇ ਵੀ ਪੰਜਾਬੀ ਨਾਮ ਨਹੀਂ ਆਇਆ ਸੀ। ਹੁਣ ਜਿਹੜਾ ਇਹ ਖਬਰ ਤਾਂ ਰਿਊਟਰਸ ਦੀ ਆ ਵੀ ਜਹਾਜ਼ ਡਿਪੋਰਟ ਹੋਇਆ, ਰਿਊਟਰਸ ਨੇ ਨਹੀਂ ਲਿਖਿਆ ਵੀ ਉਹ ਅੰਮ੍ਰਿਤਸਰ ਲੈ ਰਿਹਾ ਹੈਗਾ, ਅੰਮ੍ਰਿਤਸਰ ਉਤਰੇਗਾ। ਪਰ ਪਿਛਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਭਾਰਤ ਦੇ ਗੋਦੀ ਮੀਡੀਆ ਨੇ ਝੂਠੀਆਂ ਖਬਰਾਂ ਫੈਲਾਈਆਂ, ਨਿਤਨ ਗੁਪਤਾ ਨੂੰ ਜੀ ਫੋਰਨ ਮਿਨਿਸਟਰ ਲੈ ਕੇ ਆ ਰਿਹਾ, ਜੋ ਭਾਈ ਨਿੱਜਰ ਦੇ ਕਾਤਲ ਉਹਨਾਂ ਨੂੰ ਛੱਡ ਦਿੱਤਾ ਗਿਆ। ਸੋ ਆ ਜਿਹੜੀ ਖਬਰ ਆ ਅੰਮ੍ਰਿਤਸਰ ਵਾਲੀ, ਇਹ ਵੀ ਗੋਦੀ ਮੀਡੀਆ ਦੀ ਆ। ਸੋ ਇਹ ਹੁਣ ਆਪਾਂ ਜੋ ਇੰਡੀਆ ਦੀਆਂ ਅਖਬਾਰਾਂ 'ਚ ਰਿਪੋਰਟ ਹੋ ਰਿਹਾ ਉਹ ਦੱਸ ਰਹੇ ਆ ਵੀ ਅੰਮ੍ਰਿਤਸਰ ਜਹਾਜ਼ ਉਤਰਿਆ, ਪਰ ਜਿਹੜਾ ਰਿਊਟਰਸ ਆ ਜਾਂ ਹੋਰ ਅਖਬਾਰਾਂ ਆ ਅਮਰੀਕਾ ਦੀਆਂ, ਉਹਨਾਂ ਨੇ ਸਿਰਫ ਜਹਾਜ਼ ਚੜ੍ਹਨ ਦੀ ਗੱਲ ਕੀਤੀ ਆ ਵੀ ਹਾਂ ਉਸ ਜਹਾਜ਼ 'ਚ 200 ਤੋਂ ਵੱਧ ਲੋਕ ਆ ਤੇ ਉਹ ਜਿਹੜੀ ਫਲਾਈਟ ਆ ਸੈਨ ਐਂਟੋਨੀਆ ਤੋਂ ਇੰਡੀਆ ਨੂੰ ਜਾ ਰਹੀ ਆ। ਉਹਨਾਂ ਨੇ ਹਜੇ ਨਹੀਂ ਲਿਖਿਆ ਵੀ ਕਿੱਥੇ ਉਤਰਨੀ ਆ। ਸੋ ਇਹ ਜਾਣ ਕੇ ਜਿੱਦਾਂ ਹੁਣ ਪੰਜਾਬੀਆਂ ਨੂੰ ਵਿੱਚ ਇਹ ਲੈ ਕੇ ਆਏ ਆ, ਕਿਉਂਕਿ ਪਿਛਲੇ 1 ਮਹੀਨੇ ਦੇ ਦੌਰਾਨ ਕਿਤੇ ਵੀ ਜਿਹੜੇ ਪੰਜਾਬੀ ਆ ਉਹਨਾਂ ਦਾ ਨਾਮ ਜਾਂ ਹਰਿਆਣਵੀ ਆ ਜਾਂ ਨਾਰਥ ਇੰਡੀਅਨ ਆ, ਉਹਨਾਂ ਦਾ ਕਿਤੇ ਵੀ ਨਾਮ ਹੋਰ ਨਹੀਂ ਆਇਆ। ਉਦਾਂ ਜਿਹੜਾ ਹਰਜੋਤ ਸਿੰਘ ਜਿਹੜੇ ਡੀਜੀਪੀ ਗੌਰਵ ਯਾਦਵ ਨੇ ਇਸ ਚੀਜ਼ ਦੇ ਉੱਤੇ ਪੁੱਛਿਆ, ਉਹਨਾਂ ਨੂੰ ਪੁਸ਼ਟੀ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਵੀ ਭਾਈ ਇਹ ਕੀ ਗੱਲ ਹੈ, ਵਾਕਈ ਯੂਐਸ ਦਾ ਜਹਾਜ਼ ਇੱਥੇ ਉਤਰਨਾ ਆ ਮਿਲਟਰੀ ਵਾਲਾ, ਤੇ ਕਹਿੰਦੇ ਵੀ ਇਹ ਇਸ਼ੂ ਨੂੰ ਅਸੀਂ ਡਿਸਕਸ ਕੀਤਾ ਮੀਟਿੰਗ 'ਚ। ਸੋ ਇੱਥੇ ਕਾਈਂਡ ਆਫ ਲੱਗਦਾ ਆ ਵੀ ਵਾਕਿਆ ਹੀ ਜਾਣਬੁੱਝ ਕੇ ਅੰਮ੍ਰਿਤਸਰ ਨੂੰ ਜਿਹੜਾ ਇਹਨਾਂ ਨੇ ਚੂਜ਼ ਕੀਤਾ ਹੈ, ਪੰਜਾਬ ਨੂੰ ਚੂਜ਼ ਕੀਤਾ ਹੈ ਫਲਾਈਟ ਜਿਹੜੀ ਉਹ ਲਾਉਣ ਦੇ ਲਈ। ਉਹ ਪੱਕਾ ਟੈਗ ਜਿਹੜਾ ਉਹ ਲਾਉਣਾ ਹੈ, ਕਿਉਂਕਿ ਭਾਰਤ ਵਿੱਚ ਵੀ ਇਹਨਾਂ ਨੇ ਖਬਰ ਉਸ ਨੂੰ ਆਲਰੇਡੀ ਚਲਾ ਹੀ ਦਿੱਤਾ ਆ, ਉਹਦੇ ਵਿੱਚ ਤਾਂ ਹੁਣ ਕੋਈ ਰੋਕ ਰਹਿ ਹੀ ਨਹੀਂ ਗਈ। ਉਹ ਤਾਂ ਉਸ ਚੀਜ਼ ਨੂੰ ਜਿਹੜਾ ਉਹ ਕਰਦੇ ਹੀ ਆ। ਡੀਜੀਪੀ ਨੇ ਕਿਹਾ ਵੀ ਅਸੀਂ ਤਾਂ ਸੈਂਟਰ ਦੇ ਨਾਲ ਰਾਬਤੇ ਦੇ ਵਿੱਚ ਆ, ਜਿੱਦਾਂ ਹੀ ਇਨਫੋਰਮੇਸ਼ਨ ਆਊਗੀ, ਜਦੋਂ ਹੀ ਇਨਫੋਰਮੇਸ਼ਨ ਆਊਗੀ ਉਸ ਦੇ ਉੱਤੇ ਐਕਟ ਕਰਾਂਗੇ। ਭਗਵੰਤ ਮਾਨ ਹੋਣਾ ਨੇ ਤਾਂ ਇੱਥੇ ਤੱਕ ਵੀ ਕਹਿ ਦਿੱਤਾ ਵੀ ਅਸੀਂ ਜਿਹੜੇ ਮਾਈਗ੍ਰੈਂਟਸ ਆ ਰਹੇ ਆ ਉਹਨਾਂ ਨੂੰ ਜਦੋਂ ਆਉਣਗੇ ਤਾਂ ਅਸੀਂ ਉਹਨਾਂ ਦੇ ਲਈ ਸਪੈਸ਼ਲ ਜਿਹੜੇ ਆ ਕਾਊਂਟਰ ਆ ਉਹ ਬਣਾਉਣ ਜਿਹੜੇ ਉਹ ਜਾ ਰਹੇ ਆ। ਸੋ ਲੱਗ ਇਹੀ ਰਿਹਾ ਆ ਇਹਨਾਂ ਦੀਆਂ ਗੱਲਾਂ ਤੋਂ, ਡੀਜੀਪੀ ਦੀਆਂ ਗੱਲਾਂ ਤੋਂ, ਢਾਲੀਵਾਲ ਹੋਣਾ ਦੇ ਜਿਹੜੇ ਆ ਬਿਆਨ ਤੋਂ, ਭਗਵੰਤ ਮਾਨ ਹੋਣਾ ਦੇ ਜਿਹੜੇ ਇਹ ਬਿਆਨ ਤੋਂ ਵੀ ਆਪਾਂ ਜਿਹੜੇ ਉਹ ਰਿਸੀਵ ਕਰਾਂਗੇ, ਚੀਫ ਮਿਨਿਸਟਰ ਜਿਹੜੇ ਆ ਪੰਜਾਬ ਦੀ ਸਾਈਡ ਤੋਂ ਉਹ ਰਿਸੀਵ ਕਰਨਗੇ ਇਮੀਗ੍ਰੈਂਟਸ ਨੂੰ, ਤੇ ਸੈਂਟਰ ਜਿਹੜੇ ਆ ਉਹ ਸੈਟਅਪ ਕੀਤੇ ਜਾਣਗੇ ਜਿਹੜੇ ਉਹ ਕਾਊਂਟਰਸ ਉੱਥੇ। ਸੋ ਅੱਗੇ ਕੀ ਹੋਣਾ ਇਸ ਤੋਂ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ, ਅਗਲਾ ਮਸਲਾ ਕੀ ਬਣਨਾ ਹੈ? ਬਹੁਤ ਸਾਰੇ ਉਹ ਲੋਕ ਹੋਣੇ ਆ ਜਿਹੜੇ ਇੱਥੇ ਖਾਲਿਸਤਾਨ ਦੀ ਮੰਗ ਵੀ ਕਰਦੇ ਆ, ਆਪਣੀ ਆਜ਼ਾਦ ਜਿਹੜੇ ਮੁਲਕ ਦੀ ਮੰਗ ਵੀ ਜਿਹੜੀ ਉਹ ਕਰਦੇ ਰਹੇ ਆ, ਜਿਹੜੇ ਇਹ ਕਹਿੰਦੇ ਰਹੇ ਵੀ ਸਾਨੂੰ ਭਾਰਤ ਦੇ ਵਿੱਚ ਖਤਰਾ ਆ, ਜਿਸ ਆਧਾਰ ਦੇ ਉੱਤੇ ਉਹਨਾਂ ਨੇ ਇੱਥੇ ਅਸਾਈਲਮ ਦੀ ਮੰਗ ਕੀਤੀ ਆ। ਹੁਣ ਉਹਨਾਂ ਦੇ ਨਾਲ ਉੱਥੇ ਕੀ ਕਰਨ ਜਾ ਰਹੇ ਆ, ਭਾਰਤ ਵਾਲੇ ਕੀ ਕਰਨਗੇ? ਉਹਨਾਂ ਦੇ ਪਰਿਵਾਰ ਨੂੰ ਤੰਗ ਪਰੇਸ਼ਾਨ ਕਰਕੇ ਉਹਨਾਂ ਨੂੰ ਕਿਤੇ ਹੋਰ ਥਾਵਾਂ ਦੇ ਉੱਤੇ ਜਿਹੜਾ ਆ ਉਹ ਛੱਡਣਗੇ? ਇਹ ਜਿਹੜੀ ਚੀਜ਼ ਆ ਉਹ ਹੁਣ ਵੇਖਣ ਵਾਲੀ ਜਿਹੜੀ ਗੱਲ ਰਹੂਗੀ ਵੀ ਅਗਲਾ ਸਟੈਪ ਉੱਥੇ ਭਾਰਤ ਦੀ ਸਰਕਾਰ ਆ ਇਹਨਾਂ ਲੋਕਾਂ ਦੇ ਉਲਟ ਕੀ ਲੈ ਸਕਦੀ ਆ। ਜਹਾਜ਼ ਉਹ ਪਹੁੰਚ ਰਿਹਾ ਅੰਮ੍ਰਿਤਸਰ। ਇੰਡੀਆ 'ਚ ਜਿਹੜੀ ਟ੍ਰਿਬਿਊਨ ਅਖਬਾਰ ਆ ਉਹ ਵੀ ਕਨਫਰਮ ਕਰ ਰਹੀ ਹੈ। ਕਿਸੇ ਨੇ ਬੜਾ ਸੋਹਣਾ ਲਿਖਿਆ, ਕਹਿੰਦੇ ਵੀ ਲੱਖਾਂ ਡਾਲਰ ਕਰਜ਼ਾ ਲੈ, ਕਰੋੜਾਂ ਦੀ ਜ਼ਮੀਨ ਗਹਿਣੇ ਧਰ ਕੇ, ਕਈ ਜਵਾਨੀਆਂ ਮਾਰੂਥਲ ਦੀਆਂ ਭੇਟਾਂ ਚਾੜ ਜਾਂ ਦਰਿਆਵਾਂ ਵਿੱਚ ਰੁੜ ਕੇ ਅਮਰੀਕਾ ਆਉਣ ਦਾ ਸੁਪਨਾ ਲੈਣ ਵਾਲੇ ਪੰਜਾਬੀਆਂ ਨੂੰ ਕੌਣ ਢਾਰਸ ਦੇਵੇ। ਪਹਿਲਾ ਜਹਾਜ਼ ਅਮਰੀਕਾ ਤੋਂ ਅੰਮ੍ਰਿਤਸਰ ਉੱਡ ਨਿਕਲਿਆ ਹੈ ਤੇ ਹਾਲੇ ਸੈਂਕੜੇ ਜਹਾਜ਼ ਆਉਣ ਵਾਲੇ ਨੇ। ਖਾਲੀ ਹੱਥ ਜਲੀਲ ਹੋ ਕੇ ਪੰਜਾਬ ਵਾਪਸੀ ਦਾ ਇਹੋ ਜਿਹਾ ਤਰੀਕਾ ਤਾਂ ਦੂਰ ਦੀਆਂ ਸੋਚਾਂ ਵਿੱਚ ਵੀ ਨਹੀਂ ਸੀ। ਟਰੰਪ ਮੋਦੀ ਦੀ ਦੋਸਤੀ ਦਾ ਪਹਿਲਾ ਖਾਜਾ ਪੰਜਾਬੀ। ਕਿਸੇ ਨੇ ਲਿਖਿਆ, ਬਹੁਤ ਵਧੀਆ ਲਿਖਿਆ ਕਿਸੇ ਨੇ।